ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਨਵੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ, ਰੋਮੀਓ। ਹਰ ਬੰਦਾ ਆਲਾ ਹਕੂਮਤਾਂ ਦਾ ਤਾਬੇਦਾਰ ਹੈ। ਜਵਾਬੀ ਪੜ੍ਹਾਈ, ਇਫਸੀਓਂ। ਤੇ ਮੈਂ ਜਿਹੜਾ ਖੁਦਾਵੰਦ ਵਿੱਚ ਕੈਦੀ ਹਾਂ ਤੇ ਇੱਥੋਂ ਇਲਤਮਾਸ ਕਰਦਾ ਵਾਂ ਭਈ ਜਿਸ ਬੁਲਾਵੇ ਨਾਲ ਤੁਸੀਂ ਬੁਲਾਏ ਗਏ ਸੀ ਉਹਦੇ ਲਾਇਕ ਚਾਲ ਚੱਲੋ, ਯਾਨੀ ਕਮਾਲ ਫਰੋਤਨੀ ਤੇ ਹਿਲਮ ਦੇ ਨਾਲ ਤਹਮਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ ਤੇ ਐਸ ਕੋਸ਼ਿਸ਼ ਵਿੱਚ ਰਹੋ ਭਈ ਰੂਹ ਦੀ ਜਗਾਨਗਤ ਸੁਲ੍ਹਾ ਦੇ ਬੰਧ ਨਾਲ ਬੰਨੀ ਰਵੇ। ਇੱਕ ਹੀ ਬਦਨ ਹੈ ਤੇ ਇੱਕ ਹੀ ਰੂਹ। ਐਸ ਲਈ ਤੁਹਾਨੂੰ ਜਿਹੜੇ ਬੁਲਾਏ ਗਏ ਸੀ ਆਪਣੇ ਬੁਲਾਏ ਜਾਣ ਦੀ ਆਸ ਵੀ ਇੱਕ ਹੀ ਹੈ। ਇੱਕ ਹੀ ਖੁਦਾਵੰਦ ਹੈ, ਇੱਕ ਹੀ ਈਮਾਨ, ਇੱਕ ਹੀ ਬਪਤਿਸਮਾ ਤੇ ਸਾਰਿਆਂ ਦਾ ਰੱਬ ਤੇ ਪਿਓ ਇੱਕ ਹੀ ਹੈ, ਜਿਹੜਾ ਸਾਰਿਆਂ ਉੱਤੇ ਤੇ ਸਾਰਿਆਂ ਦੇ ਵਿਚਕਾਰ ਤੇ ਸਾਰਿਆਂ ਦੇ ਅੰਦਰ ਹੈ ਤੇ ਸਾਡੇ ਵਿੱਚੋਂ ਹਰ ਇੱਕ ਉੱਤੇ ਮਸੀਹ ਦੀ ਬਖਸ਼ਿਸ਼ ਦੇ ਅੰਦਾਜ਼ੇ ਦੇ ਮੁਵਾਫਿਕ ਫਜ਼ਲ ਹੋਇਆ ਹੈ। ਦਰਸੀਵਾਜ਼ ਬਾਈਬਲ ਵਿੱਚੋਂ। ਕਰੰਥੀਓ। ਕੀ ਤੁਸੀਂ ਨਹੀਂ ਜਾਣਦੇ ਵੀ ਤੁਸੀਂ ਰੱਬ ਦੇ ਮਕਦਸ ਹੋ ਤੇ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ। ਇਸਤਸਨਾ। ਫਿਰ ਮੂਸਾ ਨੇ ਬਨੀ ਇਸਰਾਈਲ ਦੇ ਬਜ਼ੁਰਗਾਂ ਦੇ ਨਾਲ ਹੋ ਕੇ ਲੋਕਾਂ ਨੂੰ ਆਖਿਆ ਵੀ ਜਿੰਨੇ ਹੁਕਮ ਅੱਜ ਦੇ ਦਿਨ ਮੈਂ ਤੁਹਾਨੂੰ ਦੇਣਾ ਵਾਂ ਉਹਨਾਂ ਸਾਰਿਆਂ ਨੂੰ ਮੰਨਣਾ। ਇਸਤਸਨਾ। ਤੇ ਜੇ ਤੂੰ ਖੁਦਾਵੰਦ ਆਪਣੇ ਰੱਬ ਦੀਆਂ ਗੱਲਾਂ ਨੂੰ ਜਾਣ ਪਛਾਣੀ ਨਾਲ ਮੰਨ ਕੇ ਉਹਦੇ ਸਾਰੇ ਹੁਕਮਾਂ ਉੱਤੇ ਜਿਹੜੇ ਅੱਜ ਦੇ ਦਿਨ ਮੈਂ ਤੈਨੂੰ ਦੇਣਾ ਵਾਂ ਇਹਤਿਆਤ ਨਾਲ ਅਮਲ ਕਰੇ ਤੇ ਖੁਦਾਵੰਦ ਤੇਰਾ ਰੱਬ ਜਗਤ ਦੀਆਂ ਸਾਰੀਆਂ ਕੌਮਾਂ ਤੋਂ ਬਹੁਤਾ ਤੈਨੂੰ ਸਰਫਰਾਜ਼ ਕਰੇਗਾ। ਤੇ ਜੇ ਤੂੰ ਖੁਦਾਵੰਦ ਆਪਣੇ ਰੱਬ ਦੀ ਗੱਲ ਸੁਣੇ ਤੇ ਇਹ ਸਾਰੀਆਂ ਬਰਕਤਾਂ ਤੇਰੇ ਉੱਤੇ ਨਾਜ਼ਲ ਹੋਣਗੀਆਂ ਤੇ ਤੈਨੂੰ ਮਿਲਣਗੀਆਂ। ਸ਼ਹਿਰ ਵਿੱਚ ਵੀ ਤੂੰ ਧਨ ਹੋਵੇਂਗਾ ਤੇ ਖੇਤ ਵਿੱਚ ਵੀ ਧਨ ਹੋਵੇਂਗਾ। ਤੇਰੀ ਔਲਾਦ ਤੇ ਤੇਰੀ ਧਰਤੀ ਦੀ ਪੈਦਾਵਾਰ ਤੇ ਤੇਰੇ ਚੁਪਾਇਆਂ ਦੇ ਬੱਚੇ ਯਾਨੀ ਮੱਝਾਂ ਗਾਵਾਂ ਦੇ ਤੇ ਤੇਰੀਆਂ ਭੇਡਾਂ ਬੱਕਰੀਆਂ ਦੇ ਬੱਚੇ ਧਨ ਹੋਣਗੇ। ਖੁਦਾਵੰਦ ਤੇਰੇ ਅੰਬਾਰਖਾਨਿਆਂ ਵਿੱਚ ਤੇ ਤੇਰੇ ਸਾਰੇ ਕੰਮਾਂ ਵਿੱਚ ਜਿਹਦੇ ਵਿੱਚ ਤੂੰ ਹੱਥ ਲਾਵੇਂ ਬਰਕਤ ਦਾ ਹੁਕਮ ਦੇਵੇਗਾ। ਤੇ ਖੁਦਾਵੰਦ ਤੇਰਾ ਰੱਬ ਉਸ ਮੁਲਕ ਵਿੱਚ ਜਿਹੜਾ ਉਹ ਤੈਨੂੰ ਦਿੰਦਾ ਹੈ ਤੈਨੂੰ ਬਰਕਤ ਬਖਸ਼ੇਗਾ। ਜੇ ਤੂੰ ਖੁਦਾਵੰਦ ਆਪਣੇ ਰੱਬ ਦੇ ਹੁਕਮਾਂ ਨੂੰ ਮੰਨੇ ਤੇ ਉਹਦੀਆਂ ਰਾਹਾਂ ਉੱਤੇ ਟੁਰੇ ਤੇ ਖੁਦਾਵੰਦ ਆਪਣੀ ਉਸ ਸਹੁੰ ਦੇ ਮੁਤਾਬਕ ਜਿਹੜੀ ਉਹਨੇ ਤੇਰੇ ਨਾਲ ਖਾਧੀ ਤੈਨੂੰ ਆਪਣੀ ਪਾਕ ਕੌਮ ਬਣਾ ਕੇ ਰੱਖੇਗਾ। ਰੋਮੀਓ। ਇਸ ਲਈ ਐ ਭਰਾਓ ਮੈਂ ਮਸੀਹ ਦੀਆਂ ਰਹਿਮਤਾਂ ਯਾਦ ਕਰਵਾ ਕੇ ਤੁਹਾਡੇ ਅੱਗੇ ਮਿੰਨਤ ਕਰਦਾ ਹਾਂ ਵੀ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹ ਤੁਹਾਡੀ ਮਕਬੂਲ ਇਬਾਦਤ ਹੈ। ਤੇ ਇਸ ਜੱਗ ਦੇ ਹਮਸ਼ਕਲ ਨਾ ਬਣੋ ਬਲਕਿ ਅਕਲ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਕਾਮਿਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਯੂਹੰਨਾ। ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਦਾ ਯਹੂਦੀਆਂ ਦਾ ਸਰਦਾਰ ਸੀ। ਉਹਨੇ ਰਾਤ ਨੂੰ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਬਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਹੈ, ਕਿਉਂ ਜੇ ਜਿਹੜੇ ਮੁਅਜਜ਼ੇ ਤੂੰ ਵਿਖਾਉਣਾ ਹੈ ਕੋਈ ਬੰਦਾ ਨਹੀਂ ਵਿਖਾ ਸਕਦਾ ਜਦ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਵਾਂ ਜਦ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ, ਬੰਦਾ ਜਦ ਬੁੱਢਾ ਹੋ ਗਿਆ ਤੇ ਕਿਵੇਂ ਪੈਦਾ ਹੋ ਸਕਦਾ ਹੈ? ਕੀ ਉਹ ਦੁਬਾਰਾ ਆਪਣੀ ਮਾਂ ਦੇ ਢਿੱਡ ਵਿੱਚ ਜਾ ਕੇ ਪੈਦਾ ਹੋ ਸਕਦਾ ਹੈ? ਯਿਸੂ ਨੇ ਉਹਨੂੰ ਜਵਾਬ ਦਿੱਤਾ ਵੀ ਮੈਂ ਤੈਨੂੰ ਸੱਚ ਆਖਦਾ ਵਾਂ ਜਦ ਤੀਕਰ ਕੋਈ ਬੰਦਾ ਪਾਣੀ ਤੇ ਰੂਹ ਨਾਲ ਪੈਦਾ ਨਾ ਹੋਵੇ ਰੱਬ ਦੀ ਬਾਦਸ਼ਾਹੀ ਵਿੱਚ ਨਹੀਂ ਜਾ ਸਕਦਾ। ਜਿਹੜਾ ਬਦਨ ਨਾਲ ਪੈਦਾ ਹੋਇਆ ਹੈ ਬਦਨ ਹੈ ਤੇ ਜਿਹੜਾ ਰੂਹ ਨਾਲ ਪੈਦਾ ਹੋਇਆ ਹੈ ਰੂਹ ਹੈ। ਤਾਜਬ ਨਾ ਕਰ ਭਈ ਮੈਂ ਤੈਨੂੰ ਆਖਿਆ ਵੀ ਤੈਨੂੰ ਨਵੇਂ ਸਿਰੇ ਤੋਂ ਜ਼ਰੂਰ ਪੈਦਾ ਹੋਣਾ ਹੈ। ਹਵਾ ਜਿੱਧਰ ਚਾਹੁੰਦੀ ਹੈ ਚੱਲਦੀ ਹੈ ਤੇ ਤੂੰ ਉਹਦੀ ਆਵਾਜ਼ ਸੁਣਦਾ ਹੈ ਪਰ ਨਹੀਂ ਜਾਣਦਾ
ਵੀ ਉਹ ਕਿੱਥੋਂ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ। ਜਿਹੜਾ ਰੂਹ ਨਾਲ ਪੈਦਾ ਹੋਇਆ ਹੈ ਇਸੇ ਤਰ੍ਹਾਂ ਦਾ ਹੀ ਹੈ। ਨਿਕੋਦੀਮਸ ਨੇ ਜਵਾਬ ਵਿੱਚ ਉਹਨੂੰ ਆਖਿਆ, ਇਹ ਗੱਲਾਂ ਕਿਵੇਂ ਹੋ ਸਕਦੀਆਂ ਨੇ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਬਣੀ ਇਸਰਾਈਲ ਦਾ ਉਸਤਾਦ ਹੋ ਕੇ ਕੀ ਤੂੰ ਇਹਨਾਂ ਗੱਲਾਂ ਨੂੰ ਨਹੀਂ ਜਾਣਦਾ? ਮੈਂ ਸੱਚ ਆਖਦਾ ਵਾਂ ਵੀ ਜੋ ਅਸੀਂ ਜਾਣਦੇ ਹਾਂ ਉਹ ਆਖਦੇ ਹਾਂ, ਤੇ ਜਿਹਨੂੰ ਅਸੀਂ ਵੇਖਿਆ ਉਹਦੀ ਗਵਾਹੀ ਦਿੰਦੇ ਹਾਂ, ਤੇ ਤੂੰ ਗਵਾਹੀ ਕਬੂਲ ਨਹੀਂ ਕਰਦਾ। ਜਦ ਮੈਂ ਤੇਰੇ ਨਾਲ ਧਰਤੀ ਦੀਆਂ ਗੱਲਾਂ ਆਖੀਆਂ ਤੇ ਤੂੰ ਯਕੀਨ ਨਹੀਂ ਕੀਤਾ, ਤੇ ਜੇ ਮੈਂ ਤੈਨੂੰ ਅਸਮਾਨ ਦੀਆਂ ਗੱਲਾਂ ਆਖਾਂ ਤੇ ਤੂੰ ਕਿਉਂ ਯਕੀਨ ਕਰੇਂਗਾ? ਤੇ ਅਸਮਾਨ ਉੱਤੇ ਕੋਈ ਨਹੀਂ ਚੜ੍ਹਿਆ ਸਿਵਾਏ ਉਹਦੇ ਜਿਹੜਾ ਅਸਮਾਨ ਤੋਂ ਉਤਰਿਆ, ਯਾਨੀ ਇਬਨੇ ਆਦਮ ਜਿਹੜਾ ਅਸਮਾਨ ਵਿੱਚ ਹੈ। ਤੇ ਜਿੱਦਾਂ ਮੂਸਾ ਨੇ ਸੱਪ ਨੂੰ ਬੀਆਬਾਨ ਵਿੱਚ ਉੱਚਾ ਚੜ੍ਹਾਇਆ, ਉਸੇ ਤਰ੍ਹਾਂ ਜ਼ਰੂਰ ਹੈ ਭਈ ਇਬਨੇ ਆਦਮ ਵੀ ਉੱਚਾ ਚੜ੍ਹਾਇਆ ਜਾਵੇ, ਤਾਂ ਜੋ ਜਿਹੜਾ ਕੋਈ ਈਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ। ਮਰਕਸ। ਫਿਰ ਉਹਨੇ ਜੱਥੇ ਨੂੰ ਆਪਣੇ ਚੇਲਿਆਂ ਸਮੇਤ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੀ ਖੁਦੀ ਤੋਂ ਇਨਕਾਰ ਕਰੇ ਤੇ ਆਪਣੀ ਸੂਲੀ ਚੁੱਕੇ ਤੇ ਮੇਰੇ ਮਗਰ ਆਵੇ। ਕਿਉਂ ਜੇ ਜਿਹੜਾ ਕੋਈ ਆਪਣੀ ਜਾਨ ਬਚਾਉਣਾ ਚਾਹਵੇ ਉਹ ਉਹਨੂੰ ਗਵਾਏਗਾ, ਤੇ ਜਿਹੜਾ ਕੋਈ ਮੇਰੀ ਤੇ ਅੰਜੀਲ ਦੀ ਖਾਤਰ ਆਪਣੀ ਜਾਨ ਗਵਾਏਗਾ ਉਹ ਉਹਨੂੰ ਬਚਾਏਗਾ। ਤੇ ਬੰਦਾ ਜੇ ਸਾਰੇ ਜੱਗ ਨੂੰ ਹਾਸਲ ਕਰੇ ਤੇ ਆਪਣੀ ਜਾਨ ਦਾ ਨੁਕਸਾਨ ਚੁੱਕੇ ਤੇ ਉਹਨੂੰ ਕੀ ਫਾਇਦਾ ਹੋਵੇਗਾ? ਤੇ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇ? ਕਰੰਥੀਓ, ਕੀ ਤੂੰ ਨਹੀਂ ਜਾਣਦਾ ਵੀ ਤੇਰਾ ਬਦਨ ਰੂਲ ਕੁਦਸ ਦਾ ਮਕਦਸ ਹੈ, ਜਿਹੜਾ ਤੇਰੇ ਵਿੱਚ ਵਸਿਆ ਹੋਇਆ ਹੈ ਤੇ ਤੈਨੂੰ ਰੱਬ ਵੱਲੋਂ ਮਿਲਿਆ ਹੈ, ਤੇ ਤੁਸੀਂ ਆਪਣੇ ਨਹੀਂ, ਕਿਉਂ ਜੇ ਕੀਮਤ ਨਾਲ ਖਰੀਦੇ ਗਏ ਹੋ। ਤੇ ਆਪਣੇ ਬਦਨ ਨਾਲ ਰੱਬ ਦਾ ਜਲਾਲ ਜ਼ਾਹਿਰ ਕਰੋ। ਪੁਲਸੀਓ, ਤੇ ਜਦ ਤੁਸੀਂ ਮਸੀਹ ਦੇ ਨਾਲ ਜਲਾਏ ਗਏ ਤੇ ਆਲਮੇ ਵਾਲਾ ਦੀਆਂ ਛਾਵਾਂ ਦੀ ਤਲਾਸ਼ ਵਿੱਚ ਰਹੋ, ਜਿੱਥੇ ਮਸੀਹ ਮੌਜੂਦ ਹੈ ਤੇ ਰੱਬ ਦੇ ਸੱਜੇ ਪਾਸੇ ਬੈਠਾ ਹੈ। ਆਲਮੇ ਵਾਲਾ ਦੀਆਂ ਛਾਵਾਂ ਦੇ ਖਿਆਲ ਵਿੱਚ ਰਹੋ, ਨਾ ਪਈ ਧਰਤੀ ਦੀਆਂ ਛਾਵਾਂ ਦੇ। ਤੇ ਮਸੀਹ ਦਾ ਇਤਮਾਨ, ਜਿਹਦੇ ਲਈ ਤੁਸੀਂ ਇੱਕ ਬਦਨ ਹੋ ਕੇ ਬੁਲਾਏ ਵੀ ਗਏ ਹੋ, ਤੁਹਾਡੇ ਦਿਲਾਂ ਉੱਤੇ ਹਕੂਮਤ ਕਰੇ ਤੇ ਤੁਸੀਂ ਸ਼ੁਕਰਗੁਜ਼ਾਰ ਰਹੋ। ਮਸੀਹ ਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਕਸਰਤ ਨਾਲ ਵਸਣ ਦਿਓ ਤੇ ਕਮਾਲ ਦਨਾਈ ਨਾਲ ਆਪਸ ਵਿੱਚ ਤਾਲੀਮ ਤੇ ਨਸੀਹਤ ਕਰੋ, ਤੇ ਆਪਣੇ ਦਿਲਾਂ ਵਿੱਚ ਫਜ਼ਲ ਦੇ ਨਾਲ ਰੱਬ ਲਈ ਜ਼ਬੂਰ ਤੇ ਗੀਤ ਤੇ ਰੂਹਾਨੀ ਗਜ਼ਲਾਂ ਗਾਓ। ਤੇ ਕਲਾਮ ਜਾਂ ਕੰਮ ਜੋ ਕੁਝ ਕਰਦੇ ਹੋ ਸਭ ਖੁਦਾਵੰਦ ਯਿਸੂ ਦੇ ਨਾਂ ਨਾਲ ਕਰੋ ਤੇ ਉਹਦੇ ਰਾਹੀਂ ਰੱਬ ਦਾ ਸ਼ੁਕਰ ਕਰੋ। ਤਸਲੀਂਕੀਓ, ਹਰ ਵੇਲੇ ਖੁਸ਼ ਰਹੋ, ਬਿਲਾ ਨਾਗਾ ਦੁਆ ਕਰੋ, ਹਰ ਇੱਕ ਗੱਲ ਵਿੱਚ ਸ਼ੁਕਰਗੁਜ਼ਾਰੀ ਕਰੋ, ਕਿਉਂ ਜੇ ਮਸੀਹ ਯਿਸੂ ਵਿੱਚ ਤੁਹਾਡੀ ਬਾਬਤ ਰੱਬ ਦੀ ਇਹੀ ਮਰਜ਼ੀ ਹੈ। ਰੂਹ ਨੂੰ ਨਾ ਬੁਝਾਓ, ਨਬੂਵਤਾਂ ਦੀ ਹਕਾਰਤ ਨਾ ਕਰੋ, ਸਾਰੀਆਂ ਗੱਲਾਂ ਨੂੰ ਆਜ਼ਮਾਓ, ਜਿਹੜੀ ਚੰਗੀ ਹੋਵੇ ਉਹਨੂੰ ਫੜ ਲਓ, ਹਰ ਕਿਸਮ ਦੀ ਬਦੀ ਤੋਂ ਬਚੇ ਰਹੋ। ਰੱਬ ਜਿਹੜਾ ਇਤਮਾਨ ਦਾ ਚਸ਼ਮਾ ਹੈ ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ, ਤੇ ਤੁਹਾਡੀ ਰੂਹ ਤੇ ਜਿੰਦ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਿਖੀਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਿੰਦ, ਮਾਦਾ, ਹਯਾਤੀ ਇਨਸਾਨ ਦੀ ਜ਼ਹਾਨਤ ਹੈ, ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਹੈ। ਸਾਇੰਸ ਰੂਹ ਨੂੰ ਰੱਬ ਦੇ ਤੌਰ ਤੇ ਪਾਪ ਤੇ ਮੌਤ ਤੋਂ ਮੁਬਰਰਾ, ਹਯਾਤੀ ਤੇ ਜ਼ਹਾਨਤ ਦੇ ਤੌਰ ਤੇ ਜ਼ਾਹਿਰ ਕਰਦੀ ਹੈ, ਜਿਹਦੇ ਆਲੇ ਦੁਆਲੇ ਹਮਾਂਗੀ ਦੇ ਨਾਲ ਸਿਆਣ ਦੇ ਨਿਜ਼ਾਮ ਵਿੱਚ ਸਾਰੀਆਂ ਸ਼ੈਵਾਂ ਗਰਦਸ਼ ਕਰਦੀਆਂ ਨੇ। ਸਾਰੀ ਅਸਲੀਅਤ ਦੀ ਪਛਾਣ ਜਾਂ ਖਿਆਲ ਹਮੇਸ਼ਾ ਜਾਰੀ ਰਹਿੰਦੀ ਹੈ, ਪਰ ਰੂਹ ਜਾਂ ਸਾਰਿਆਂ ਦਾ ਇਲਾਹੀ ਅਸੂਲ ਰੂਹ ਦੀਆਂ ਬਨਾਵਟਾਂ ਨੇ। ਜਾਨ, ਰੂਹ, ਰੱਬ, ਖਾਲਕ, ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਹੈ, ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਹੈ। ਕੁਝ ਲੋਕਾਂ ਨੇ ਗੌਰ ਕੀਤਾ ਹੈ ਕਿ ਲਫ਼ਜ਼ ਫਿਕਰ ਕਰਨ ਤੋਂ ਕ੍ਰਿਸਚਨ ਸਾਇੰਸ ਦੀ ਕੀ ਮੁਰਾਦ ਹੈ। ਆਪਣੇ ਆਪ ਦੇ ਬਾਰੇ ਮਾਦੀ ਤੇ ਫਾਨੀ ਇਨਸਾਨ ਆਪਣੇ ਆਪ ਨੂੰ ਮਵਾਦ ਵਿਖਾਲੀ ਦਿੰਦਾ ਹੈ, ਪਰ ਮਵਾਦ ਦੇ ਇਸ ਫਹਿਮ ਵਿੱਚ ਗਲਤੀ ਹੈ ਤੇ ਇਸ ਲਈ ਇਹ ਮਾਦੀ ਆਰਜ਼ੀ ਹੈ। ਦੂਜੇ ਪਾਸੇ ਲਾਫਾਨੀ
रूहानी इंसान असली ज़ात है ते ਇਹ ਅਬਦੀ ਮਵਾਦ ਜਾਂ ਰੂਹ ਦੇ ਬਾਰੇ ਗੌਰ ਕਰਦਾ ਹੈ ਜਿਹਦੀ ਬਸ਼ਰ ਆਸ ਰੱਖਦੇ ਨੇ। ਉਹ ਉਸ ਇਲਾਹੀ ਉੱਤੇ ਗੌਰ ਕਰਦਾ ਹੈ ਜਿਹੜਾ ਵਾਹਦ ਅਸਲੀ ਤੇ ਅਬਦੀ ਅਲੂਹੀਅਤ ਜਾਰੀ ਰੱਖਦਾ ਹੈ। ਇਹ ਫਿਕਰ ਫਾਨੀ ਫਹਿਮ ਲਈ ਗੈਰ ਵਾਜ਼ਿਬ ਵਿਖਾਲੀ ਦਿੰਦੀ ਹੈ ਕਿਉਂ ਜੇ ਰੂਹਾਨੀ ਇਨਸਾਨ ਦੀ ਅਸਲੀਅਤ ਇਨਸਾਨੀ ਬਸੀਰਤ ਨੂੰ ਵਾਜ਼ਾ ਕਰਦੀ ਹੈ ਤੇ ਇਹ ਬਸ ਇਲਾਹੀ ਸਾਇੰਸ ਦੇ ਰਾਹੀਂ ਜ਼ਾਹਿਰ ਕੀਤੀ ਜਾਂਦੀ ਹੈ। ਜਿਵੇਂ ਭਈ ਰੱਬ ਅਸਲ ਹੈ ਤੇ ਇਨਸਾਨ ਇਲਾਹੀ ਸ਼ਕਲ ਸੂਰਤ ਹੈ ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ ਰੂਹ ਦੇ ਅਸਲ ਨਾ ਭਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਹੈ ਤੇ ਹਕੀਕਤ ਵਿੱਚ ਇੰਜ ਹੀ ਹੋਇਆ ਹੈ। ਇਹ ਅਕੀਦਾ ਰੂਹਾਨੀ ਨਹੀਂ ਹੈ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਹੈ ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਹੈ ਭਈ ਤੂੰ ਇੱਕ ਰੱਬ ਇੱਕ ਸਿਆਣ ਨੂੰ ਮੰਨੇ। ਇਹ ਗਲਤੀ ਰੂਹ ਦੀ ਮਾਦੀ ਸੂਰਤਾਂ ਵਿੱਚ ਗੈਰ ਵਾਜ਼ਾ ਬਸ਼ਿੰਦੇ ਦੇ ਤੌਰ ਤੇ ਇਨਸਾਨ ਨੂੰ ਰੂਹਾਨੀ ਦੀ ਬਜਾਏ ਮਾਦੀ ਗੁਮਾਨ ਕਰਦੀ ਹੈ। ਲਾਫਾਨੀਅਤ ਨੂੰ ਫਾਨੀਅਤ ਤੋਂ ਮਹਿਦੂਦ ਨਹੀਂ ਕੀਤਾ ਜਾ ਸਕਦਾ। ਰੂਹ ਨੂੰ ਮਹਿਦੂਦੀਅਤ ਦੇ ਨਾਲ ਮਹਿਸੂਰ ਨਹੀਂ ਕੀਤਾ ਜਾਂਦਾ। ਅਸੂਲ ਵੰਡੇ ਹੋਏ ਖਿਆਲਾਂ ਵਿੱਚ ਨਹੀਂ ਪਾਇਆ ਜਾਂਦਾ। ਮਾਦੀ ਬਦਨ ਤੇ ਸਿਆਣ ਆਰਜ਼ੀ ਨੇ ਪਰ ਅਸਲੀ ਇਨਸਾਨ ਰੂਹਾਨੀ ਤੇ ਅਬਦੀ ਹੈ। ਅਸਲੀ ਇਨਸਾਨ ਦੀ ਸ਼ਨਾਖਤ ਗਵਾਚਦੀ ਨਹੀਂ ਬਲਕਿ ਇਸ ਵਜ਼ਾਹਤ ਨਾਲ ਲੱਭੀ ਜਾਂਦੀ ਹੈ ਭਈ ਕਿਉਂ ਜੇ ਹਸਤੀ ਤੇ ਪੂਰੀ ਸ਼ਨਾਖਤ ਦੀ ਸ਼ਾਵਰੀ ਲਾਮਹਿਦੂਦੀਅਤ ਨਾ ਬਦਲੀ ਜਾਣ ਵਾਲੀ ਸਮਝੀ ਜਾਂਦੀ ਤੇ ਕਾਇਮ ਰਹਿੰਦੀ ਹੈ। ਜਦ ਰੱਬ ਮੁਕੰਮਲ ਤੇ ਅਬਦੀ ਤੌਰ ਤੇ ਉਹਦਾ ਹੈ ਤੇ ਇਹ ਨਾਮੁਮਕਿਨ ਹੈ ਕਿ ਇਨਸਾਨ ਅਜਿਹਾ ਕੁਝ ਵੀ ਗਵਾ ਦੇਵੇ ਜੋ ਅਸਲੀ ਹੈ। ਸਾਇੰਸ ਜਾਨ ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਿਰ ਕਰਦੀ ਹੈ ਤੇ ਰੱਬ ਨੂੰ ਇਨਸਾਨ ਦੇ ਵਿੱਚ ਨਹੀਂ ਬਲਕਿ ਇਨਸਾਨ ਦੇ ਰਾਹੀਂ ਮੁਨਕਸ ਜ਼ਾਹਿਰ ਕਰਦੀ ਹੈ। ਵੱਡਾ ਕਮਤਰ ਨਹੀਂ ਹੋ ਸਕਦਾ। ਇਹ ਅਕੀਦਾ ਭਈ ਵੱਡਾ ਕਮਤਰ ਵਿੱਚ ਹੋ ਸਕਦਾ ਹੈ ਇੱਕ ਗਲਤੀ ਹੈ ਜਿਹੜੀ ਨਾਕਾਮ ਹੋ ਜਾਂਦੀ ਹੈ। ਜਾਨ ਦੀ ਸਾਇੰਸ ਵਿੱਚ ਇਹ ਇੱਕ ਸਾਫ਼ ਨੁਕਤਾ ਹੈ ਭਈ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ। ਰੂਹ ਜਾਨ ਇਨਸਾਨ ਵਿੱਚ ਮਹਿਦੂਦ ਨਹੀਂ ਹੈ ਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ। ਜਾਨਾਂ ਤੇ ਰੂਹਾਂ ਦੀ ਇਸਤਲਾਹ ਉੱਦਾਂ ਹੀ ਗੈਰ ਮੁਨਾਸਬ ਹੈ ਜਿੱਦਾਂ ਖੁਦਾਵੰਦਾਂ ਦੀ ਇਸਤਲਾਹ ਹੈ। ਜਿੰਦ ਜਾਂ ਰੂਹ ਰੱਬ ਦੇ ਇਲਾਵਾ ਕਿਸੇ ਵੱਲ ਇਸ਼ਾਰਾ ਨਹੀਂ ਕਰਦੀ। ਨਾ ਕੋਈ ਮਹਿਦੂਦ ਜਿੰਦ ਹੈ ਨਾ ਰੂਹ ਹੈ। ਜਿੰਦ ਜਾਂ ਰੂਹ ਤੋਂ ਮੁਰਾਦ ਹੈ ਬਸ ਇੱਕ ਸਿਆਣ ਤੇ ਇਹਦਾ ਤਰਜਮਾ ਜਮਾ ਵਿੱਚ ਕਦੀ ਨਹੀਂ ਕੀਤਾ ਜਾ ਸਕਦਾ। ਗੈਰ ਮਜ਼ਾਹਬ ਦੇ ਕਿੱਸਿਆਂ ਤੇ ਯਹੂਦੀ ਕਿੱਸਿਆਂ ਨੇ ਇਸ ਗਲਤੀ ਨੂੰ ਜਾਰੀ ਰੱਖਿਆ ਭਈ ਜ਼ਹਾਨਤ ਜਿੰਦ ਤੇ ਹਯਾਤੀ ਮਾਦੇ ਵਿੱਚ ਪਾਈ ਜਾ ਸਕਦੀ ਹੈ ਤੇ ਬੁੱਤ ਪ੍ਰਸਤੀ ਤੇ ਰਵਾਇਤ ਪਸੰਦੀ ਇਨਸਾਨ ਦੇ ਬਣਾਏ ਹੋਏ ਅਕੀਦਿਆਂ ਦਾ ਨਤੀਜਾ ਨੇ। ਮਸੀਹਤ ਦੀ ਸਾਇੰਸ ਤੂੜੀ ਨੂੰ ਕਣਕ ਤੋਂ ਵੱਖ ਕਰਨ ਲਈ ਹੱਥ ਵਿੱਚ ਪੱਖਾ ਲੈ ਕੇ ਆਉਂਦੀ ਹੈ। ਸਾਇੰਸ ਰੱਬ ਨੂੰ ਠੀਕ ਵਾਜ਼ਾ ਕਰੇਗੀ ਤੇ ਮਸੀਹਤ ਇਸ ਵਜ਼ਾਹਤ ਨੂੰ ਇਹਦੇ ਇਲਾਹੀ ਅਸੂਲ ਨੂੰ ਜ਼ਾਹਿਰ ਕਰੇਗੀ ਜਿਹੜਾ ਇਨਸਾਨ ਨੂੰ ਬਦਨੀ ਇਖਲਾਕੀ ਤੇ ਰੂਹਾਨੀ ਤੌਰ ਤੇ ਚੰਗਾ ਬਣਾ ਰਿਹਾ ਹੁੰਦਾ ਹੈ। ਮਾਦੀ ਫਹਿਮ ਲਈ ਸ਼ੈ ਰਗ ਦੀ ਤਕਸੀਮ ਹਯਾਤੀ ਨੂੰ ਖਤਮ ਕਰ ਦਿੰਦੀ ਹੈ ਪਰ ਰੂਹਾਨੀ ਫਹਿਮ ਲਈ ਤੇ ਸਾਇੰਸ ਵਿੱਚ ਹਯਾਤੀ ਬਦਲਣਾ ਜਾਰੀ ਰੱਖਦੀ ਹੈ ਤੇ ਹਸਤੀ ਅਬਦੀ ਹੋ ਜਾਂਦੀ ਹੈ। ਆਰਜ਼ੀ ਹਯਾਤੀ ਵਜੂਦੀਅਤ ਦਾ ਇੱਕ ਗਲਤ ਫਹਿਮ ਹੈ। ਹੋਰ ਨਜ਼ਰੀਏ ਵੀ ਬਦਨ ਤੇ ਜਾਨ ਦੇ ਬਾਰੇ ਉਹੀ ਗਲਤੀ ਕਰਦੇ ਨੇ ਜਿਹੜੀ ਪਟੋਲਮੀ ਨੇ ਸੂਰਜ ਦੇ ਪੂਰੇ ਨਿਜ਼ਾਮ ਦੇ ਬਾਰੇ ਕੀਤੀ ਸੀ। ਉਹ ਇਸ ਗੱਲ ਉੱਤੇ ਜ਼ਿੱਦ ਕਰਦੇ ਨੇ ਭਈ ਜਾਨ ਮਾਦੇ ਦੀ ਮਾਵਨਤ ਲਈ ਬਦਨ ਤੇ ਸਿਆਣ ਦੇ ਨਜ਼ਰੀਏ ਵਿੱਚ ਪਾਈ ਜਾਂਦੀ ਹੈ। ਫਲਕਿਆਤੀ ਸਾਇੰਸ ਨੇ ਅਸਮਾਨੀ ਸ਼ੈਵਾਂ ਦੇ ਬਾਰੇ ਝੂਠੇ ਨਜ਼ਰੀਏ ਨੂੰ ਤਬਾਹ ਕਰ ਦਿੱਤਾ ਹੈ ਤੇ ਕ੍ਰਿਸਚਨ ਸਾਇੰਸ ਯਕੀਨਨ ਸਾਡੀ ਧਰਤੀ ਦੀਆਂ ਸ਼ੈਵਾਂ ਬਾਰੇ ਵੱਡੀ ਗਲਤੀ ਨੂੰ ਤਬਾਹ ਕਰ ਦੇਵੇਗੀ। ਫਿਰ ਅਸਲੀ ਖਿਆਲ ਤੇ ਇਨਸਾਨ ਦਾ ਅਸੂਲ ਜ਼ਾਹਿਰ ਹੋਵੇਗਾ। ਪਟੋਲਮੀ ਦੀ ਗਲਤੀ ਹਸਤੀ ਦੀ ਹਮਾਹੰਗੀ ਉੱਤੇ ਅਸਰ ਨਹੀਂ ਕਰੇਗੀ ਜਿਵੇਂ ਕਿ ਜਾਨ ਤੇ ਬਦਨ ਦੇ ਬਾਰੇ ਗਲਤੀ ਅਸਰ ਨਹੀਂ ਕਰਦੀ ਜਿਹੜੀ ਸਾਇੰਸੀ ਤਰਤੀਬ ਨੂੰ ਉਲਟ ਦਿੰਦੀ ਹੈ ਤੇ ਮਾਦੇ ਨੂੰ ਰੂਹ ਉੱਤੇ ਇਖਤਿਆਰ ਤੇ ਤਾਕਤ ਦਿੰਦੀ ਹੈ ਤਾਂ ਜੋ ਇਨਸਾਨ ਸੰਸਾਰ ਦਾ ਸਾਰਿਆਂ ਤੋਂ ਬਹੁਤਾ ਮਾੜਾ ਤੇ ਗੈਰ ਹਮਾਹੰਗ ਮਖਲੂਕ ਬਣ ਜਾਵੇ। ਸੂਰਜ ਨਿਕਲਦਿਆਂ ਵੇਖਦੇ ਹੋਏ ਕੋਈ ਬੰਦਾ ਇਹ ਮੰਨਦਾ ਹੈ ਵੀ ਇਹ ਮੰਜ਼ਰ ਸਾਡੇ ਹਵਾਸਾਂ ਲਈ ਇਸ ਭਰੋਸੇ ਦੀ ਮੁਖਾਲਫਤ ਕਰਦਾ ਹੈ ਵੀ ਧਰਤੀ ਹਰਕਤ ਵਿੱਚ ਹੈ ਤੇ ਸੂਰਜ ਸਾਕਤ ਹੈ। ਜਿਵੇਂ ਇਲਮੇ ਫਲਕੀਆਤ ਨਿਜ਼ਾਮੇ ਸ਼ਮਸੀ ਦੀ ਹਰਕਤ ਦੇ ਬਾਰੇ ਇਨਸਾਨੀ ਨਜ਼ਰੀਏ ਨੂੰ ਤਬਦੀਲ ਕਰਦਾ ਹੈ ਇੰਜ ਹੀ ਕ੍ਰਿਸਚਨ ਸਾਇੰਸ ਜਿੰਦ ਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਹੈ ਤੇ ਬਦਨ ਨੂੰ ਸਿਆਣ ਲਈ ਮੁਆਵਨ ਬਣਾਉਂਦੀ ਹੈ। ਇਸ ਲਈ ਇਹ ਇਨਸਾਨ ਉੱਤੇ ਇਨਹਿਸਾਰ ਕਰਦਾ ਹੈ ਜਿਹੜਾ ਆਰਾਮਦੇਹ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਹੈ। ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਭਈ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਹੈ
ਤੇ ਇਹ ਭਈ ਇਨਸਾਨ ਕੰਮ ਅਕਲੀ ਵਿੱਚ ਸ਼ਾਮਲ ਹੈ। ਜਿੰਦ ਜਾਂ ਰੂਹ ਰੱਬ ਹੈ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸ਼ੀ ਕਰਦਾ ਹੈ, ਕਿਉਂ ਜੇ ਇਨਸਾਨ ਰੱਬ ਦੀ ਛਵੀ ਹੈ। ਕ੍ਰਿਸਚਨ ਸਾਇੰਸ ਸਾਰੇ ਸਬੱਬਾਂ ਨੂੰ ਬਦਨੀ ਨਹੀਂ ਬਲਕਿ ਜ਼ਿਹਨੀ ਕਰਾਰ ਦਿੰਦੀ ਹੈ। ਇਹ ਜਾਨ ਤੇ ਬਦਨ ਤੋਂ ਖੁਫੀਆ ਪਰਦਾ ਹਟਾਉਂਦੀ ਹੈ। ਇਹ ਇਨਸਾਨ ਦਾ ਰੱਬ ਦੇ ਨਾਲ ਸਾਇੰਸੀ ਤਾਲੁਕ ਦੱਸਦੀ ਹੈ। ਹਸਤੀ ਦੇ ਰਲੇ ਮਿਲੇ ਵਹਾਮ ਨੂੰ ਵੱਖਰਾ ਵੱਖਰਾ ਕਰਦੀ ਹੈ ਤੇ ਗੁਲਾਮੀ ਦੀ ਸੋਚ ਨੂੰ ਆਜ਼ਾਦ ਕਰਦੀ ਹੈ। ਇਲਾਹੀ ਸਾਇੰਸ ਵਿੱਚ ਕਾਇਨਾਤ ਇਨਸਾਨ ਨੂੰ ਸ਼ਾਮਲ ਕਰਕੇ ਰੂਹਾਨੀ, ਹਮਾਹੰਗ ਤੇ ਅਬਦੀ ਹੈ। ਇਹ ਜਾਣਦਿਆਂ ਹੋਏ ਵੀ ਜਾਨ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਿਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਅ ਵਿੱਚ ਲਿਆਇਆ ਤੇ ਉਹਨਾਂ ਨੂੰ ਜਾਨ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਜਿਹੜਾ ਕੋਈ ਵੀ ਜਿੰਦ ਨੂੰ ਵਾਜ਼ਿਆ ਕਰਨ ਲਈ ਨਾ ਅਹਿਲ ਹੁੰਦਾ ਹੈ, ਉਹ ਬਦਨ ਦੀ ਵਜ਼ਾਹਤ ਕਬੂਲ ਨਾ ਕਰਨ ਵਿੱਚ ਸਿਆਣਾ ਹੁੰਦਾ ਹੈ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਤੇ ਹਮੇਸ਼ਾ ਰਹੇਗੀ, ਕਿਉਂ ਜੇ ਹਯਾਤੀ ਰੱਬ ਹੈ ਤੇ ਇਨਸਾਨ ਰੱਬ ਦਾ ਤਸੱਵਰ ਹੈ, ਜਿਹਨੂੰ ਮਾਦੀ ਨਹੀਂ ਬਲਕਿ ਰੂਹਾਨੀ ਤੌਰ ਤੇ ਬਣਾਇਆ ਗਿਆ ਸੀ ਤੇ ਉਹਦੇ ਲਈ ਫਨਾਹ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਹੈ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਤੂੰ ਉਹਨੂੰ ਆਪਣੇ ਹੱਥ ਦੀਆਂ ਬਣੀਆਂ ਸ਼ੈਵਾਂ ਉੱਤੇ ਇਖਤਿਆਰ ਦਿੱਤਾ ਹੈ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਹੈ। ਮਾਦੇ ਦੇ ਬਸ ਨਾਂ ਦੇ ਕਾਨੂੰਨ ਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ, ਹਮ-ਆਹੰਗ ਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮ-ਆਹੰਗ ਹੁੰਦਾ ਹੈ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਹੁਣ ਮੈਂ ਮੀਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦੀ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰੰਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।